ਸ਼ਰਮਾ ਜੀ ਤੇ ਗੱਲ ਕਰੀਏ ਬੀਬੀ ਜਗੀਰ ਕੌਰ ਜੀ ਦੀ ਐਸਜੀਪੀਸੀ ਦੀ ਪ੍ਰਧਾਨਗੀ ਦੇ ਲਈ ਹੁਣ ਕੱਲ ਤਾਂ ਦਾਅਵਾ ਹੀ ਠੋਕਿਆ ਸੀਗਾ, ਅੱਜ ਸੁਖਬੀਰ ਨੂੰ ਕਹਿੰਦੇ ਧਮਕੀ ਵੀ ਦੇਤੀ। ਪ੍ਰਵੀਨ ਜੀ, ਕੱਲ ਜਦੋਂ ਆਪਾਂ ਗੱਲ ਕਰ ਰਹੇ ਸੀ ਤਦ ਆਪਣੇ ਕੋਲ ਮਤਲਬ ਇਹ ਜਾਣਕਾਰੀ ਮੇਰੇ ਕੋਲ ਨਹੀਂ ਸੀਗੀ ਕਿ ਸੁਖਬੀਰ ਬਾਦਲ ਨਾਲ ਮੁਲਾਕਾਤ ਹੋ ਚੁੱਕੀ ਹੈ ਬੀਬੀ ਦੀ। ਪਰ ਜੀ ਕੱਲ ਦੇਰ ਸ਼ਾਮ ਤੱਕ ਮੈਨੂੰ ਇਹ ਪਤਾ ਲੱਗਿਆ ਕਿ ਬੀਬੀ ਜਗੀਰ ਕੌਰ ਬਾਦਲ ਦੇ ਦਰ ਤੱਕ ਪਹੁੰਚ ਚੁੱਕੀ ਆ ਤੇ ਕੁੰਡਾ ਖੜਕਾ ਕੇ ਕਹਿੰਦੇ ਦੇਹਲੀਆਂ 'ਚ ਖੜ ਕੇ ਹੀ ਕਿਹਾ ਕਿ ਸੁਖਬੀਰ ਸਿਆਂ ਕਿ ਜੇ ਤਾਂ ਮੈਨੂੰ ਉਮੀਦਵਾਰ ਐਲਾਨ ਦਾ ਫਿਰ ਤਾਂ ਠੀਕ ਆ, ਜੇ ਨਹੀਂ ਐਲਾਨ ਦਾ ਫਿਰ ਆਪਾਂ ਮੈਦਾਨ 'ਚ ਟੱਕਰਾਂਗੇ, ਮੈਂ ਤਾਂ ਚੋਣ ਲੜੂੰਗੀ। ਸੋ ਬੀਬੀ ਜਗੀਰ ਕੌਰ ਦੇ ਲਈ ਇਸ ਤਰ੍ਹਾਂ ਮਤਲਬ ਕਿ ਖੁੱਲ੍ਹ ਕੇ ਬਾਗੀ ਹੋਣਾ, ਆਪਾਂ ਕੱਲ ਵੀ ਇਸ ਪਹਿਲੂ ਤੋਂ ਗੱਲ ਕਰ ਰਹੇ ਸੀ ਕਿ ਕਿਤੇ ਬੀਬੀ ਨੂੰ ਵੀ ਬੀਜੇਪੀ ਦਾ ਆਸ਼ੀਰਵਾਦ ਤਾਂ ਨਹੀਂ। ਸੋ ਹੁਣ ਇਸ ਗੱਲ ਦੇ ਵਿੱਚ ਇਹ ਪੁਖਤਾ ਗੱਲ ਹੁੰਦੀ ਜਾ ਰਹੀ ਆ। ਬੀਬੀ ਜਗੀਰ ਕੌਰ ਇੱਕ ਪਾਸੇ ਮਤਲਬ ਹੁਣ ਇਹ ਨਹੀਂ ਅਜੇ ਤੱਕ ਸਪਸ਼ਟ ਹੋਇਆ ਇਸ ਪਹਿਲੂ ਦੇ ਵਿੱਚ ਵੀ ਕਿ ਸੁਖਬੀਰ ਬਾਦਲ ਨੇ ਬੀਬੀ ਨੂੰ ਬੁਲਾਇਆ ਸੀ ਜਾਂ ਬੀਬੀ ਨੇ ਆਪ ਪਹੁੰਚ ਕੀਤੀ ਸੀ, ਇਹ ਤਾਂ ਨਹੀਂ ਪਤਾ। ਪਰ ਬੀਬੀ ਜਗੀਰ ਕੌਰ ਔਰ ਸੁਖਬੀਰ ਬਾਦਲ ਦੀ ਪਿਛਲੇ ਦਿਨਾਂ ਦੇ ਵਿੱਚ ਮੁਲਾਕਾਤ ਹੋਈ ਆ। ਉਸ ਮੁਲਾਕਾਤ ਦੇ ਵਿੱਚ ਬੀਬੀ ਜਗੀਰ ਕੌਰ ਨੇ ਸਿੱਧਾ ਕਿਹਾ ਕਿ ਪ੍ਰਧਾਨ ਜੀ, ਮੈਂ ਚੋਣ ਲੜਨ ਦੀ ਇੱਛਕ ਹਾਂ ਔਰ ਮੈਂ ਇਸ ਵਾਰ ਚਾਹੁੰਦੀ ਹਾਂ ਕਿ ਮੈਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਾਂ ਤੇ ਉਸ ਦੇ ਵਿੱਚ ਮਤਲਬ ਕਿ ਮੈਂ ਪਾਰਟੀ ਵੱਲੋਂ ਹੀ ਉਮੀਦਵਾਰ ਬਣਨਾ ਚਾਹੁੰਦੀ ਹਾਂ ਤੇ ਮੈਂ ਚਾਹੁੰਦੀ ਹਾਂ ਕਿ ਤੁਹਾਡਾ ਮੈਨੂੰ ਸਹਿਯੋਗ ਮਿਲੇ, ਸਾਥ ਮਿਲੇ। ਤਾਂ ਉਹਨੇ ਇਸ ਹਵਾਲੇ ਨਾਲ ਆਪਣਾ ਨਾਂ ਰੱਖਤਾ ਤੇ ਨਾਲ ਇਹ ਵੀ ਕਹਿਤਾ ਕਿ ਮੇਰੀ ਤਿਆਰੀ ਹੈ ਜੀ। ਸੋ ਉਹ ਤੋਂ ਸਾਫ਼ ਹੈ ਕਿ ਜੇ ਤੁਸੀਂ ਨਹੀਂ ਐਲਾਨਦੇ ਮੈਂ ਤਾਂ ਵੀ ਚੋਣ ਲੜਾਂਗੀ। ਪਰ ਦੂਸਰੇ ਪਾਸੇ ਉਹ ਸ਼੍ਰੋਮਣੀ ਕਮੇਟੀ ਨੂੰ ਬੀਬੀ ਜੀ ਲਿਖ ਰਹੇ ਨੇ ਕਿ ਭਾਈ ਚੋਣ ਹਫ਼ਤਾ ਖੰਡ 10 ਦਿਨ ਅੱਗੇ ਪਾਈ ਜਾਵੇ, ਇਜਲਾਸ ਅੱਗੇ ਪਾਇਆ ਜਾਵੇ। ਉਹਦਾ ਮਤਲਬ ਪਹਿਲੂ ਰੱਖਦੇ ਨੇ, ਆਧਾਰ ਬਣਾਉਂਦੇ ਨੇ ਕਿ ਇੱਕ ਤਾਂ ਜਥੇਦਾਰ ਸਾਹਿਬ ਬਾਹਰ ਨੇ, ਵਿਦੇਸ਼ ਗਏ ਹੋਏ ਨੇ, ਦੂਸਰਾ ਕੁਝ ਮੈਂਬਰ ਬਾਹਰ ਗਏ ਹੋਏ ਨੇ। ਸੋ ਇਸ ਲਈ ਉਹ ਹਫ਼ਤੇ 10 ਦਿਨਾਂ 'ਚ ਮੁੜ ਆਉਣਗੇ, ਉਹ ਤੋਂ ਬਾਅਦ ਚੋਣ ਕਰਾਈ ਜਾਵੇ। ਪਰ ਧਾਮੀ ਸਾਹਿਬ ਕਹਿੰਦੇ ਕਿ ਬਿਲਕੁਲ ਨਹੀਂ ਹੋਣਾ ਜੀ, ਚੋਣ ਤੈਅ 9 ਤਰੀਕ ਨੂੰ ਹੋਏਗੀ, 9 ਨਵੰਬਰ ਨੂੰ ਇਜਲਾਸ ਹੋਏਗਾ। ਪ੍ਰਵੀਨ ਜੀ, ਇਸ ਮੌਕੇ 170 ਮੈਂਬਰ ਨੇ ਜਿਹੜੇ ਚੁਣੇ ਹੋਏ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜੀ, ਤੇ 15 ਮੈਂਬਰ ਇਲੈਕਟਡ ਹੁੰਦੇ ਨੇ ਜਿਹੜੇ ਨਾਮਜ਼ਦ ਕੀਤੇ ਜਾਂਦੇ ਨੇ ਤੇ 5 ਜਥੇਦਾਰ ਸਾਹਿਬ ਵਿੱਚ ਮੈਂਬਰ ਹੁੰਦੇ ਨੇ। ਪਰ ਜਦੋਂ ਇਜਲਾਸ ਹੁੰਦਾ ਹੈ ਤਦ ਉਹਦੇ ਵਿੱਚ ਜਥੇਦਾਰ ਸਾਹਿਬਾਨ ਮੌਜੂਦ ਤਾਂ ਹੁੰਦੇ ਨੇ ਪਰ ਵੋਟ ਨਹੀਂ ਪਾਉਂਦੇ। ਉਹ ਰਾਜਨੀਤਿਕ ਤੌਰ ਤੇ ਇਹਦੇ ਵਿੱਚ ਵੋਟ ਨਹੀਂ ਪਾਉਂਦੇ। ਸੋ 185 ਮੈਂਬਰ ਨੇ ਜਿਨ੍ਹਾਂ ਦੀ ਵੋਟ ਦਾ ਅਧਿਕਾਰ ਹੈ ਤੇ 185 ਮੈਂਬਰਾਂ ਚੋਂ ਮੇਰੇ ਕੋਲ ਜਿਹੜੀ ਜਾਣਕਾਰੀ ਆ ਉਹਨਾਂ ਚੋਂ 2 ਮੈਂਬਰ ਤਾਂ ਅਸਤੀਫਾ ਦੇ ਚੁੱਕੇ ਨੇ। ਠੀਕ ਹੈ, ਅੱਛਾ। 28 ਦੇ ਕਰੀਬ ਮੈਂਬਰ ਚੜ੍ਹਾਈ ਕਰਕੇ ਇਸ ਫਾਨੀ ਸੰਸਾਰ ਤੋਂ ਜਾ ਚੁੱਕੇ ਨੇ। ਸੋ 2 ਮੈਂਬਰ ਮਤਲਬ ਅਸਤੀਫਾ ਦੇ ਕੇ ਉਹ ਵੀ ਵੋਟ ਤੋਂ ਲਾਂਭੇ ਨੇ, ਹੁਣ ਵਿਹਲੇ ਨੇ। 28 ਮੈਂਬਰ ਚੜ੍ਹਾਈ ਕਰਕੇ ਉਹ ਵੀ, 30 ਮੈਂਬਰ ਤਾਂ ਇਹ ਗਏ 185 ਚੋਂ। ਬਾਕੀਆਂ ਦੇ ਵਿੱਚੋਂ ਮੈਨੂੰ ਪਤਾ ਲੱਗ ਰਿਹਾ ਕਿ 12 ਤੋਂ ਲੈ ਕੇ 20 ਦੇ ਕਰੀਬ ਮੈਂਬਰ ਵਿਦੇਸ਼ 'ਚ ਨੇ ਜੀ। ਤੇ ਉਹ ਵਿਦੇਸ਼ 'ਚੋਂ ਉਹਨਾਂ 'ਚੋਂ ਕਿੰਨੇ ਕੁ ਮੁੜਨਗੇ, ਕਿੰਨੇ ਕੁ ਨਹੀਂ, ਪਤਾ ਲੱਗ ਰਿਹਾ ਕਿ 12-15 ਦਾ ਵੋਟ ਤੈਅ ਹੀ ਹੈ ਕਿ ਨਹੀਂ ਪੈਣੀ 9 ਤਰੀਕ ਨੂੰ, ਤੇ 20 ਤੱਕ ਮੈਂਬਰ ਸ਼ਾਇਦ ਬਾਹਰ ਨੇ, ਉਹਨਾਂ 'ਚੋਂ 7-8 ਮੁੜੇ ਆਉਣ। ਸੋ ਹੁਣ ਇਸ ਹਵਾਲੇ ਨਾਲ ਬੀਬੀ ਜਗੀਰ ਕੌਰ ਚਾਹੁੰਦੀ ਹੈ ਕਿ ਵੋਟ ਅੱਗੇ, ਚੋਣ ਅੱਗੇ ਚਲੀ ਜਾਵੇ, ਇਜਲਾਸ ਅੱਗੇ ਚਲਾ ਜਾਵੇ ਤਾਂ ਕਿ ਘੱਟੋ ਘੱਟ ਜਿਹੜੇ ਬਾਹਰ ਲਿਆ ਉਹ ਮੁੜੇ ਆਉਣ ਕਿ ਮੇਰਾ ਉਹਨਾਂ ਨਾਲ ਵੀ ਤਾਲਮੇਲ ਆ। ਪਰ ਇੱਧਰ ਜਿਹੜੇ ਬਾਗੀ ਗਰੁੱਪ ਹੈ, ਜਿਹੜਾ ਜਿਹਨੂੰ ਮੰਨਿਆ ਜਾਂਦਾ ਕਿ ਅੰਦਰ ਬਾਦਲਾਂ ਦੇ ਉਲਟ ਭੁਗਤਣ ਵਾਲੀ ਵੋਟ, ਉਹ ਇਹਨਾਂ ਦੇ ਵਿੱਚੋਂ 22 ਵੋਟਾਂ ਉਹ ਦੱਸੀਆਂ ਜਾਂਦੀਆਂ, 20-22 ਮੈਂਬਰ ਨੇ। ਹੁਣ ਉਹ 20 ਦੇ 20 ਜਾਂ 22 ਦੇ 22 ਮੈਂਬਰ ਕੀ ਬੀਬੀ ਦੇ ਹੱਕ 'ਚ ਭੁਗਤਣਗੇ? ਮੈਨੂੰ ਬੀਬੀ ਵਾਲੇ ਹਵਾਲੇ ਤੋਂ ਪਤਾ ਲੱਗ ਰਿਹਾ ਕਿ ਬੀਬੀ ਦਮ ਭਰ ਰਹੀ ਹੈ ਕਿ ਮੇਰੇ ਕੋਲ 170 ਕੁ ਵੋਟਾਂ ਹੈਗੀਆਂ। ਅੱਛਾ। ਸੋ ਜੇਕਰ ਤੁਸੀਂ ਦੇਖੋ ਕਿ 30 ਵੋਟਾਂ ਪਹਿਲਾਂ ਹੀ ਨਹੀਂ ਗਈਆਂ, 10 ਮੰਨ ਲਓ ਆਉਣੀਆਂ ਨਹੀਂ ਗਈਆਂ, 40 ਗਈਆਂ 185 ਦੇ ਵਿੱਚੋਂ, 185 ਚੋਂ 40 ਜਾਣ ਦਾ ਮਤਲਬ ਹੈ 145 ਕੁ ਵੋਟਾਂ ਬਚੀਆਂ। ਤੇ ਜੀ ਬੀਬੀ 145 ਦੇ ਵਿੱਚੋਂ 70 ਕੁ ਵੋਟਾਂ ਦਾ ਦਮ ਭਰਦੀ ਆ ਤਾਂ ਬੀਬੀ ਪੂਰੇ ਮੁਕਾਬਲੇ 'ਚ ਆ ਫਿਰ। ਬਿਲਕੁਲ ਜੀ, ਬਿਲਕੁਲ। ਤੇ ਜੇ ਅੱਜ ਦੀ ਤਰੀਕ 'ਚ 1 ਮਹੀਨਾ ਪਹਿਲਾਂ ਉਹ ਕਹਿੰਦੀ ਆ 70 ਨੇ, ਚੋਣਾਂ ਦੇ ਨੇੜੇ ਜਾ ਕੇ ਜਾਂ ਘਟਣਗੇ ਜਾਂ ਵਧਣਗੇ। ਹੁਣ ਇਹਦੇ ਵਿੱਚ ਸਿੱਧਾ ਪਹਿਲੂ ਇਹ ਆ ਕਿ ਅਯਾਲੀ ਹੋਰੀ ਖੁੱਲ ਕੇ ਨਹੀਂ ਬੋਲ ਰਹੇ, ਉਹ ਧੜਾ ਖੁੱਲ ਕੇ ਨਹੀਂ ਖੇਡ ਰਿਹਾ। ਪਰ ਮੈਨੂੰ ਪਤਾ ਲੱਗ ਰਿਹਾ ਕਿ ਚੰਦੂ ਮਾਜਰੇ ਹੋਰਾਂ ਦਾ ਆਸ਼ੀਰਵਾਦ ਬੀਬੀ ਜਗੀਰ ਕੌਰ ਨੂੰ ਹੈਗਾ ਜੀ। ਪਰ ਕਰਨੈਲ ਸਿੰਘ ਪੰਜੋਲੀ ਹੋਰੀ ਇਸ ਵਾਰ ਬਾਦਲਾਂ ਦੇ ਪਾਲੇ 'ਚ ਨੇ, ਜਿਹੜੇ ਇੱਕੋ ਟੌੜੇ ਧੜੇ ਤੋਂ ਆਉਂਦੇ ਨੇ, ਇੱਕੋ ਗਰੁੱਪ ਤੋਂ ਆਉਂਦੇ ਨੇ, ਇਕੱਠੇ ਰਾਜਨੀਤਿਕ ਸਾਂਝ ਰਹੀ ਹੈ, ਜਿਨ੍ਹਾਂ ਦੀ ਦੋਏ ਟੌੜਾ ਸਾਹਿਬ ਦੇ ਆਪਣੇ ਆਪ ਨੂੰ ਚੇਲੇ ਕਹਾਉਂਦੇ ਨੇ। ਪਰ ਪੰਜੋਲੀ ਹਮੇਸ਼ਾ ਹੀ ਜੱਸਾ ਟੌੜੇ ਨਾਲ ਖੜੇ ਰਹੇ, ਚੰਦੂ ਮਾਜਰਾ ਹੋਰੀ ਕਿਸੇ ਸਮੇਂ ਪਾਲਾ ਵੀ ਬਦਲਦੇ ਰਹੇ ਜੀ। ਇੱਥੋਂ ਤੱਕ ਕਿ ਗੁਰਚਰਨ ਸਿੰਘ ਟੌੜਾ ਹੋਰਾਂ ਦੇ ਪਿੰਡ ਦੇ ਵਿੱਚ ਕਦੇ ਵੀ ਸਰਪੰਚੀ ਦੀ ਚੋਣ ਨਹੀਂ ਹੋਈ ਜਿੰਨੇ ਦੇ ਟੌੜਾ ਸਾਹਿਬ ਜਿਉਂਦੇ ਰਹੇ। ਅੱਛਾ। ਉਹਨਾਂ ਦੀ ਸਹਿਮਤੀ ਨਾਲ ਸਰਪੰਚ ਚੁਣਿਆ ਜਾਂਦਾ ਰਿਹਾ, ਚਾਹੇ ਉਹ ਅਕਾਲੀ ਦਲ ਦਾ, ਚਾਹੇ ਉਹ ਕਾਂਗਰਸ ਪੱਖੀ ਦਾ। ਇੱਕੋ ਵਾਰ ਚੋਣ ਹੋਈ ਆ, ਉਹ ਵੀ ਚੰਦੂ ਮਾਜਰੇ ਨੇ ਕਰਵਾਈ ਸੀ ਟੌੜਾ ਸਾਹਿਬ ਦੇ ਹੁੰਦਿਆਂ ਜੀ।
ਸੋ ਇਸ ਲਈ ਚੰਦੂ ਮਾਜਰਾ ਇਸ ਵਾਰ ਕਹਿੰਦੇ ਕਿ ਬੀਬੀ ਜਗੀਰ ਕੌਰ ਨਾਲ ਖੜਨ ਨੂੰ ਤਿਆਰ ਨੇ, ਪਰ ਪੰਜੋਲੀ ਇਸ ਵਾਰ ਕਹਿੰਦੇ ਕਿ ਉਧਰ ਖੜਨ ਨੂੰ ਤਿਆਰ ਨੇ ਬਾਦਲਾਂ ਨਾਲ। ਉਹਦਾ ਪਹਿਲੂ ਵੀ ਇਹ ਆ ਕਿਉਂਕਿ ਹਰਮਿੰਦਰ ਸਿੰਘ ਧਾਮੀ ਹੋਰੀ ਵੀ ਜੱਥਾ ਟੌੜਾ ਧੜੇ ਦੇ ਮੰਨੇ ਜਾਂਦੇ ਨੇ। ਸੋ ਇਸ ਲਈ ਪੰਜੋਲੀ ਕਹਿੰਦੇ ਮੈਂ ਤਾਂ ਆਪਣੇ ਗਰੁੱਪ ਨਾਲੇ ਖੜਾ। ਤੇ ਹਰਮਿੰਦਰ ਸਿੰਘ ਧਾਮੀ ਸੁਖਬੀਰ ਬਾਦਲ ਦੀ ਅੱਜ ਵੀ ਪਹਿਲੀ ਪਸੰਦ ਨੇ। ਮੈਨੂੰ ਪਤਾ ਲੱਗ ਰਿਹਾ ਕਿ ਇਸ ਵਾਰ ਇੱਕ ਨਵੇਕਲਾ ਕੰਮ ਕਰਨ ਜਾ ਰਿਹਾ ਅਕਾਲੀ ਦਲ। ਉਹ ਕਹਿੰਦੇ ਕਿ ਐਕਤੀ ਪਰਚੀ ਨਹੀਂ ਭੇਜਣੀ, ਐਕਤੀ ਖਿੱਸੇ ਚੋਂ ਨਹੀਂ ਕੱਢਣਾ, ਪ੍ਰਧਾਨ ਐਕਤੀ ਲਿਫਾਫੇ ਚੋਂ ਨਹੀਂ ਕੱਢਣਾ, ਐਕਤੀ WhatsApp ਤੇ ਨਹੀਂ ਸੁਨੇਹਾ ਭੇਜਣਾ, ਐਕਤੀ SMS ਨਹੀਂ ਕਰਨਾ, ਐਕਤੀ ਉਮੀਦਵਾਰ ਐਲਾਨਾਂਗੇ। ਠੀਕ ਹੈ। ਇਜਲਾਸ ਤੋਂ 2 ਦਿਨ ਪਹਿਲਾਂ 3 ਦਿਨ ਪਹਿਲਾਂ ਅਸੀਂ ਉਮੀਦਵਾਰ ਐਲਾਨਾਂਗੇ ਕਿ ਸਾਡਾ ਭਾਈ ਪ੍ਰਧਾਨਗੀ ਦਾ ਉਮੀਦਵਾਰ ਆਏ, ਵਾਈਸ ਪ੍ਰਧਾਨਗੀ ਦਾ ਆਏ, ਏਦਾਂ ਉਮੀਦਵਾਰ ਐਲਾਨੇ ਜਾ ਸਕਦੇ ਨੇ। ਔਰ ਉਹ ਅਕਾਲੀ ਦਲ ਹਰਮਿੰਦਰ ਸਿੰਘ ਧਾਮੀ ਨੂੰ ਲੈ ਕੇ ਹੀ ਤੈਅ ਕਰਨਾ ਚਾਹੁੰਦਾ ਕਿ ਉਹਨਾਂ ਦਾ ਨਾਂ ਐਲਾਨ ਕਰੀਏ। ਪਰ ਬੀਬੀ ਜਗੀਰ ਕੌਰ ਦੀ ਧਮਕੀ ਤੋਂ ਬਾਅਦ ਜਾਂ ਉਹਨਾਂ ਦਾ ਇਹ ਕਹਿਣ ਤੋਂ ਬਾਅਦ ਮੈਂ ਮੈਦਾਨ 'ਚ ਲੜਨਾ ਹੀ ਲੜਨਾ, ਸੁਖਬੀਰ ਬਾਦਲ ਨੇ ਨਿੱਜੀ ਤੌਰ ਤੇ ਮੈਂਬਰ ਨਾਲ ਸੰਪਰਕ ਸਾਧਣਾ ਸ਼ੁਰੂ ਕੀਤਾ ਕਿ ਭਾਈ ਦੱਸੋ। ਤੇ ਉਹਨਾਂ ਮੈਂਬਰਾਂ ਨੇ ਇਹ ਕਿਹਾ ਕਿ ਪ੍ਰਧਾਨ ਜੀ ਜਿਹੜਾ ਉਮੀਦਵਾਰ ਤੁਸੀਂ ਐਲਾਨੋਗੇ, ਪਾਰਟੀ ਦਾ ਜਿਹੜਾ ਉਮੀਦਵਾਰ ਅਸੀਂ ਉਹਦੇ ਨਾਲ ਹੋਵਾਂਗੇ। ਤੇ ਉਹਨਾਂ ਹੀ ਮੈਂਬਰਾਂ ਨਾਲ ਜਦੋਂ ਬੀਬੀ ਸੰਪਰਕ ਕਰਦੀ ਹੈ, ਬੀਬੀ ਜੀ ਕੋਈ ਗੱਲ ਨਹੀਂ, ਤੁਸੀਂ ਮੈਦਾਨ 'ਚ ਉਤਰੋ, ਅਸੀਂ ਤੁਹਾਡੇ ਨਾਲ ਆ ਜੀ। ਸੋ ਹੁਣ ਦੋਏ ਧਿਰਾਂ ਨੂੰ ਨਹੀਂ ਸਮਝ ਆ ਰਿਹਾ ਕਿ ਮੈਂਬਰ ਜਾਣਗੇ ਕਿੱਥੇ। ਤੇ ਇੱਧਰ ਦੂਏ ਪਾਸੇ ਸਰਸੇ ਹੋਣੀ, ਕਾਲਕਾ ਹੋਰੀ, ਜਥੇਦਾਰ ਰਣਜੀਤ ਸਿੰਘ ਹੋਰੀ, ਭਾਈ ਰਣਜੀਤ ਸਿੰਘ ਹੋਰੀ ਤੇ ਇਹਦੇ ਨਾਲ ਮਾਨ ਦਲ ਵਾਲੇ, ਇਹ ਸਾਰੇ ਇਸ ਪਹਿਲੂ ਤੋਂ ਨਹੀਂ ਸਮਝ ਆਉਂਦੇ ਕਿ ਅਸੀਂ ਬੀਬੀ ਨੂੰ ਸਮਰਥਨ ਦੇ ਦਈਏ ਤੇ ਬਾਅਦ ਚੋਂ ਸੁਖਬੀਰ ਬਾਦਲ ਵੀ ਕਹੇ ਕਿ ਸਾਡੀ ਵੀ ਉਮੀਦਵਾਰ ਬੀਬੀ ਆ, ਫਿਰ ਵੀ ਅਸੀਂ ਫਸ ਗਏ। ਤੇ ਪਹਿਲਾਂ ਕਹਿੰਦੇ ਉਧਰੋਂ ਕੱਟਾ ਕੱਟੀ ਹੋ ਲਵੇ, ਫਿਰ ਅਸੀਂ ਤੈਅ ਕਰਾਂਗੇ ਕਿ ਭਾਈ ਅਸੀਂ ਮਤਲਬ ਕਿ ਕਿੱਧਰ ਭੁਗਤਣਾ। ਸੋ 9 ਤਰੀਕ ਨੂੰ ਇਸ ਵਾਰ ਕੋਈ ਵੱਡਾ ਖੇਡ ਵੀ ਹੋ ਸਕਦਾ ਤੇ ਜਾਂ ਇਸ ਦਬਾਅ ਦੇ ਹੇਠ ਕਿ ਬੀਬੀ ਜਗੀਰ ਕੌਰ ਕੀ ਬੀਜੇਪੀ ਵੱਲੋਂ ਮੈਦਾਨ 'ਚ ਨਿਤਰਨ ਜਾ ਰਹੀ ਆ, ਜਾਂ ਬਾਕੀ ਸਾਰੀਆਂ ਧਿਰਾਂ ਉਹਦੀ ਪਿੱਠ ਤੇ ਆ ਸਕਦੀਆਂ ਨੇ, ਜਾਂ ਉਹ ਇੰਨੀ ਫਾਈਟ ਦੇ ਸਕਦੀ ਆ। ਇਸ ਦਬਾਅ ਹੇਠ ਅਕਾਲੀ ਦਲ ਉਹਨੂੰ ਉਮੀਦਵਾਰ ਐਲਾਨ ਦੇਵੇ। ਪਰ ਮੈਨੂੰ ਪਤਾ ਲੱਗ ਰਿਹਾ ਕਿ ਅਕਾਲੀ ਦਲ ਧਾਮੀ ਸਾਹਿਬ ਦੇ ਉੱਤੇ ਹੀ ਤੈਅ ਆ ਤੇ ਬੀਬੀ ਜਗੀਰ ਕੌਰ ਮੈਦਾਨ 'ਚ ਉਤਰਨ ਲਈ ਤੈਅ ਆ। ਸੋ ਹੁਣ ਕਿੰਨੀਆਂ ਵੋਟਾਂ ਕਿਹਨੂੰ ਭੁਗਤਦੀਆਂ ਉਹ ਦੇਖਣ ਵਾਲੀ ਗੱਲ ਹੋ ਗਈ। 145-46 ਵੋਟਾਂ ਪੈਣ ਦੀ ਉਮੀਦ ਹੈ, ਉਹਦੇ ਵਿੱਚੋਂ ਕਿੰਨੀਆਂ ਕਿਹਨੂੰ ਪੈਂਦੀਆਂ ਨੇ, ਕੀ ਕੋਈ ਤੀਜਾ ਚਿਹਰਾ ਵੀ ਸਾਹਮਣੇ ਆਉਂਦਾ। ਫਿਲਹਾਲ 2 ਚਿਹਰੇ ਨੇ ਤੇ ਚੋਣ 9 ਤਰੀਕ ਦੀ ਤੈਅ ਹੈ। ਹਾਂ ਜੀ, ਬਿਲਕੁਲ ਦੇਖਣਯੋਗ ਹੋਊਗਾ ਕਿ ਕੀ ਚੋਣ ਸਮੀਕਰਨ ਕੀ ਬਣਦਾ।